ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਪਛਾਣ ਤੋਂ। ਪੰਜਾਬ ਨੂੰ ਯੋਧਿਆਂ, ਪੀਰਾਂ, ਫਕੀਰਾਂ, ਗੁਰੂਆਂ ਦੀ ਧਰਤੀ ਦੇ ਤੌਰ ਤੇ ਜਾਣਿਆ ਜਾਂਦਾ ਸ਼ਰਮਾ ਜੀ। 5 ਦਰਿਆਵਾਂ ਦੀ ਧਰਤੀ ਦੇ ਤੌਰ ਤੇ ਜਾਣਿਆ ਜਾਂਦਾ। ਪਰ ਕੀ ਹੁਣ ਪੰਜਾਬ ਲਾਰੈਂਸ ਬਿਸ਼ਨੋਈ ਦੇ ਨਾਮ ਦੇ ਨਾਲ ਵੀ ਜਾਣਿਆ ਜਾਊਗਾ ਜੀ? ਅੱਜ ਆਪਾਂ ਪਾ ਰਹੇ ਹਾਂ ਜੀ। ਅੱਜ ਆਪਾਂ ਇਸ ਪਹਿਲੂ ਤੇ ਗੱਲ ਕਿਉਂ ਕਰ ਰਹੇ ਹਾਂ? ਹਾਂਜੀ। ਜੇ ਪੰਜਾਬ ਦੀ ਪਹਿਚਾਣ ਦੀ ਉਹ ਗੱਲ ਆ, ਤਾਂ ਜਿਵੇਂ ਡਰੱਗ ਦਾ ਮਸਲਾ ਆਉਂਦਾ, ਹਾਂਜੀ, ਤੇ ਤਦ ਇੱਕ ਸਵਾਲ ਮੈਂ ਅਕਸਰ ਕਰਦਾ ਆਇਆ ਕਿ ਪੰਜਾਬ ਦੀ ਪਹਿਚਾਣ ਰਿਹਾ ਚਿੱਟਾ, ਜੀ, ਪਰ ਉਹ ਚਿੱਟਾ ਪੰਜਾਬ ਦੀ ਪਹਿਚਾਣ ਕੀ ਸੀ? ਦੁੱਧ, ਘਿਓ, ਲੱਸੀ, ਮੱਖਣ, ਪਨੀਰ, ਇਹ ਪੰਜਾਬ ਦੀ ਪਹਿਚਾਣ ਸੀ ਚਿੱਟੇ ਦੀ। ਤੇ ਅੱਜ ਚਿੱਟੇ ਦਾ ਮਤਲਬ ਜ਼ਹਿਰ ਹੈ, ਡਰੱਗ ਹੈ, ਕਫਨ ਹੈ। ਇਹ ਸਾਡੀ ਪਹਿਚਾਣ ਬਣ ਗਈ ਹੈ, ਵਿਰਲਾਪ ਹੈ। ਸਹੀ ਗੱਲ। ਹੁਣ ਉਸੇ ਤਰੀਕੇਕਾਰ ਨਾਲ ਜੇ ਤੁਸੀਂ ਅੱਜ ਦੇਖਣਾ ਹੋਵੇ, ਹਾਂਜੀ, ਕਿ ਜੇ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ, ਵਿਰਸੇ ਦੇ ਤੌਰ ਤੇ ਪਛਾਣਨਾ ਹੋਵੇ, ਹਾਂਜੀ, ਤਾਂ ਗੁਰੂ ਕਾਲ ਤੋਂ ਹੀ ਪੰਜਾਬ ਦਾ ਤਾਂ ਕੁਰਬਾਨੀਆਂ ਭਰਿਆ ਇਤਿਹਾਸ ਹੈ, ਆਪਾ ਵਾਰਨ ਵਾਲਾ ਇਤਿਹਾਸ ਹੈ, ਸਰਬੱਤ ਦੇ ਭਲੇ ਵਾਲਾ ਪਹਿਲੂ ਹੈ ਸਾਡੇ ਮੂਹਰੇ, ਤਾਂ ਬੰਦ ਕਟਵਾਉਣ ਵਾਲਾ ਹੈ ਨਾ, ਖੋਪੜੀਆਂ ਲਾਉਣ ਵਾਲਾ, ਉਹ ਇਤਿਹਾਸ ਹੈ ਸਾਡਾ ਤਾਂ ਜੀ। ਤੇ ਮਾਡਰਨ ਦੌਰ ਤੱਕ ਆਉਂਦਿਆਂ 47 ਸਾਡੇ ਮੂਹਰੇ ਪਿਆ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਯੋਗਦਾਨ ਪੰਜਾਬੀਆਂ ਦਾ, ਉਹ ਦੱਸੋ ਕਿਤੇ ਹੋਰ ਲੱਭਿਆ ਹੋਵੇ? ਉਹ ਕੁਰਬਾਨੀਆਂ ਤੇ ਉਸ ਤੋਂ ਬਾਅਦ ਵਾਲਾ ਦੌਰ ਤੁਸੀਂ ਦੇਖ ਲਓ ਕਿ ਜੋ ਜ਼ੁਲਮ ਪੰਜਾਬ ਤੇ ਹੋਏ, ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਚਾਹੇ ਸਾਰਾ ਕੁਝ ਹੋਇਆ, ਠੀਕ ਹੈ ਨਾ, ਕਿਸ ਤਰ੍ਹਾਂ ਪੰਜਾਬ ਜੂਝਿਆ ਵੀ, ਆਪਾ ਵੀ ਬਾਰਿਆ, ਏਜੰਸੀਆਂ ਦਾ ਸ਼ਿਕਾਰ ਵੀ ਹੋਇਆ, ਹੈ ਨਾ, ਰਾਹਾਂ ਤੋਂ ਵੀ ਭਟਕਿਆ, ਪਰ ਪੰਜਾਬ ਡੋਲਿਆ ਨਹੀਂ। ਤੇ ਕਿਸਾਨ ਅੰਦੋਲਨ ਤੱਕ ਪੰਜਾਬ ਦੀ ਪਹਿਚਾਣ ਆ ਕੇ ਖੜੀ ਹੈ। ਸਹੀ ਹੈ ਕਿ ਅਸੀਂ ਐ ਸਿਸਟਮ ਨਾਲ ਮੱਥਾ ਲਾਉਣਾ ਅੱਜ ਵੀ ਜਾਣਦੇ ਹਾਂ। ਹੁਣ ਉਸ ਪੰਜਾਬ ਨੂੰ ਅੱਜ ਇਹ ਕਹਿ ਕੇ ਪਰਿਭਾਸ਼ਿਤ ਕੀਤਾ ਜਾਵੇ ਕਿ ਬਈ ਪੰਜਾਬ ਰੋਟੀ ਤੋਂ ਭੁੱਖਾ ਰਹਿ ਸਕਦਾ, ਹਥਿਆਰ ਤੋਂ ਬਿਨਾਂ ਨਹੀਂ ਰਹਿ ਸਕਦਾ। ਪੰਜਾਬ ਨੂੰ ਇਹ ਕਹਿ ਕੇ ਪਰਿਭਾਸ਼ਿਤ ਕੀਤਾ ਜਾਵੇ ਕਿ ਜਿਨ੍ਹਾਂ ਦਾ ਕਦੇ ਹੀਰੋ ਭਗਤ ਸਿੰਘ ਸੀ, ਹੁਣ ਉਹਨਾਂ ਦਾ ਹੀਰੋ ਲਾਰੈਂਸ ਬਿਸ਼ਨੋਈ ਹੋ ਗਿਆ। ਸਹੀ ਹੈ। ਇਹਦੇ ਕੀ ਅਰਥ ਲਾਈਏ? ਇੱਕ ਡਾਕੂਮੈਂਟਰੀ ਦਾ ਟੀਜ਼ਰ ਜਾਰੀ ਹੋਇਆ ਹੈ, ਠੀਕ ਹੈ ਜੀ, ਤੇ ਉਹਦਾ ਲਾਰੈਂਸ ਆਫ ਪੰਜਾਬ ਨਾਂ ਰੱਖਿਆ। ਤੇ ਉਹ ਟੀਜ਼ਰ ਦੇ ਵਿੱਚ ਇਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਤਾਂ ਗੈਂਗਸਟਰਵਾਦ ਨੇ ਹੀ ਕੰਟਰੋਲ ਕਰ ਲਿਆ। ਬਿਲਕੁਲ ਗੈਂਗਸਟਰਵਾਦ ਵੱਡਾ ਮਸਲਾ ਹੈ ਸਾਡੇ ਲਈ, ਜੀ ਜੀ, ਪਰ ਗੈਂਗਸਟਰਵਾਦ ਪੰਜਾਬ ਦੀ ਪਹਿਚਾਣ ਨਹੀਂ ਹੈ। ਔਰ ਖਾਸ ਕਰਕੇ ਪਹਿਲੂ ਸਮਝਣ ਵਾਲਾ ਇਹ ਹੈ ਕਿ ਇਸ ਨੂੰ ਉਹਨਾਂ ਨੇ 80-90 ਦੇ ਦਹਾਕੇ ਨਾਲ ਜੋੜ ਕੇ ਦਿਖਾਇਆ ਜੀ, ਕਿ ਜੀ ਜਿਵੇਂ ਖੜਕੂਬਾਦ ਦਾ ਦੌਰ ਸੀ ਜੀ, ਉਵੇਂ ਹੁਣ ਇਹਦਾ ਦੌਰ ਹੈ। ਖੜਕੂਬਾਦ ਦੇ ਕਾਰਨ ਕਦੇ ਪਛਾਣੇ ਨਹੀਂ, ਕਦੇ ਸਮਝਣਾ ਚਾਹਿਆ ਕਿਸੇ ਨੇ ਕਿ ਉਹ ਦੌਰ ਕਿਉਂ ਆਇਆ? ਕਦੇ ਸਰਕਾਰਾਂ ਨੇ ਉਹਦੇ ਤੇ ਮੰਥਨ ਕੀਤਾ? ਕਦੇ ਉਹਦੀ ਚਰਚਾ ਕੀਤੀ ਆ ਉਵੇਂ ਬੈਠ ਕੇ? ਉਹ ਗਲਤ ਠੀਕ ਦੀ ਧਾਰਨਾ ਤੇ ਵਿਚਾਰ ਹੋ ਸਕਦਾ, ਸਹੀ ਹੈ, ਪਰ ਉਹ ਜਨਮਿਆ ਤਾਂ ਕਿਸੇ ਏਜੰਡੇ ਤਹਿਤ ਸੀ, ਕਿਸੇ ਲਹਿਰ ਤਹਿਤ ਸੀ, ਕਿਸੇ ਵਿਚਾਰ ਤਹਿਤ ਸੀ। ਉਹ ਖੁਦ ਮੁਖਤਿਆਰੀ ਵਾਲਾ ਮਸਲਾ ਹੋਵੇ, ਉਹ ਵੱਖਰੇ ਸੂਬੇ ਦੀ ਮੰਗ ਵਾਲਾ ਮਸਲਾ ਹੋਵੇ, ਉਹ ਅਨੰਦਪੁਰ ਸਾਹਿਬ ਦੇ ਮਤੇ ਵਾਲਾ ਪਹਿਲੂ ਹੋਵੇ, ਬਹੁਤ ਕੁਝ ਸਾਡੇ ਮੂਹਰੇ ਖੱਪਿਆ। ਸਹੀ ਹੈ, ਪਰ ਗੈਂਗਸਟਰਵਾਦ ਕਦ ਲਈ ਜਨਮ ਰਿਹਾ? ਫਿਰੌਤੀਆਂ ਲੈਣ ਲਈ, ਘਰ ਭਰਨ ਲਈ, ਲਗਜ਼ਰੀ ਲਾਈਫ ਜਿਉਣ ਲਈ। ਸਹੀ ਹੈ, ਤੇ ਇਹਦੀ ਤੁਲਨਾ ਤੁਸੀਂ ਉਸ ਦੌਰ ਨਾਲ ਕਿਵੇਂ ਕਰ ਸਕਦੇ? ਨਹੀਂ ਹੋ ਸਕਦੀ। ਸਹੀ ਹੈ, ਤੇ ਫਿਰ ਤੁਲਨਾ ਕਰਕੇ ਤੁਸੀਂ ਇਹ ਵੀ ਕਹੋ ਕਿ ਹੁਣ ਪੰਜਾਬ ਦੇ ਹੀਰੋ ਨੇ, ਇਹਦੇ ਕੀ ਅਰਥ ਨੇ? ਸਹੀ ਹੈ, ਔਰ ਖਾਸ ਕਰਕੇ ਇੱਕ ਨਾਮਵਰ ਮੀਡੀਆ ਅਦਾਰਾ ਇਸ ਤੇ ਕੰਮ ਕਰੇ, ਇਹ ਉਹਨਾਂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਹੋਵੇ, ਔਰ ਉਸ ਸਮੇਂ ਜਦੋਂ ਪੰਜਾਬ ਨੂੰ ਚੋਣ ਪ੍ਰਕਿਰਿਆ ਵੱਲ ਧੱਕਿਆ ਜਾ ਰਿਹਾ ਹੋਵੇ। ਜੀ ਸਹੀ ਹੈ, ਬਿਲਕੁਲ, ਜਦੋਂ ਪੰਜਾਬ 'ਚ ਚੋਣ ਮਾਹੌਲ ਸਿਰਜਿਆ ਜਾ ਰਿਹਾ ਹੋਵੇ, ਤਦ ਇੱਕ ਅਜਿਹੀ ਡਾਕੂਮੈਂਟਰੀ ਦਾ ਰੂਪ ਸਾਹਮਣੇ ਆਵੇ ਜਿਹੜਾ ਮੁੱਦਿਆਂ ਤੋਂ ਧਿਆਨ ਭਟਕਾਵੇ। ਸਹੀ ਹੈ, ਇਹ ਮੀਡੀਆ ਅਦਾਰਾ ਹੈ, ਮੀਡੀਆ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀਆਂ ਨਾਕਾਮੀਆਂ, ਨਲਾਇਕੀਆਂ, ਯੋਜਨਾਵਾਂ ਉਹ ਲੋਕਾਂ ਸਾਹਮਣੇ ਰੱਖਣੀਆਂ, ਲੋਕਾਂ ਦੇ ਮਸਲੇ, ਲੋਕਾਂ ਦੀਆਂ ਤਕਲੀਫਾਂ, ਲੋਕਾਂ ਦੀਆਂ ਮੰਗਾਂ ਉਹ ਸਰਕਾਰ ਸਾਹਮਣੇ ਰੱਖਣਾ। ਉਹਦੇ ਤੇ ਕਿਉਂ ਨਹੀਂ ਬਣਦੀ ਉਹੀ ਜੀ ਡਾਕੂਮੈਂਟਰੀ? ਇਹੀ ਕਿਉਂ? ਕੀ ਇਹ ਇੱਥੇ ਵਾਲੀ ਸੱਤਾ ਨੂੰ ਜਾਂ ਦਿੱਲੀ ਵਾਲੀ ਸੱਤਾ ਨੂੰ ਸੂਟ ਕਰਦੀ ਹੈ? ਕੀ ਇਹਦੇ ਨਾਲ ਪੰਜਾਬ 'ਚ ਕੋਈ ਪ੍ਰਭਾਵ ਪੈਦਾ ਹੁੰਦੀ ਹੈ? ਪੰਜਾਬ 'ਚ ਕੋਈ ਵਰਗ ਵੰਡ ਪੈਦਾ ਹੁੰਦੀ ਹੈ? ਪੰਜਾਬ 'ਚ ਕੋਈ ਦਹਿਸ਼ਤ ਪੈਦਾ ਹੁੰਦੀ ਹੈ? ਉਹ ਦਹਿਸ਼ਤ ਦੇ ਰਾਹੀਂ ਕਿਸੇ ਪਾਸੇ ਨੂੰ ਧੱਕ ਕੇ ਲਿਜਾਣ ਦੀ ਪ੍ਰਕਿਰਿਆ ਕਿ ਇਹ ਬਚਾ ਲੈਣਗੇ, ਇਹ ਰੱਖਿਆ ਕਰ ਲੈਣਗੇ ਤੁਹਾਡੀ, ਇਹ ਉਹਦੇ ਲਈ ਹੈ। ਬਿਲਕੁਲ ਜੀ। ਚਲੋ,
ਇੱਕ ਹੋਰ ਕੌਣ ਇਹਦੇ ਤੇ ਵਾਚਣਾ ਬਹੁਤ ਜ਼ਰੂਰੀ ਹੈ ਕਿ ਕੀ ਇਹਦੇ ਲਈ ਮਨਜ਼ੂਰੀ ਲੈਣੀ ਪੈਂਦੀ ਹੈ ਫਿਰ? ਸਹੀ ਹੈ। ਹੁਣ ਅਦਾਰੇ ਨੇ ਇਹਦੀ ਮਨਜ਼ੂਰੀ ਲਈ ਹੈ ਬਈ ਉੜਤਾ ਪੰਜਾਬ ਬਣਾ ਦਿਓ ਤੇ ਪੇਸ਼ ਕਰ ਦਿਓ, ਬਿਲਕੁਲ ਕਰ ਦਿਓ ਪੰਜਾਬ ਨੂੰ ਜੋ ਸਾਬਤ ਕਰਨਾ। ਹੁਣ ਲਾਰੈਂਸ ਆਫ ਪੰਜਾਬ ਬਣਾ ਲਓ ਤੇ ਬਣਾ ਕੇ ਜਾਰੀ ਕਰ ਦਿਓ। ਤੇ ਫਿਰ ਜੇ ਇੰਜ ਜਾਰੀ ਹੋ ਸਕਦਾ ਹੈ, ਫਿਰ ਖਾਲੜਾ ਨੂੰ ਕਿਉਂ ਰੋਕਿਆ ਉਹਦੀ ਫਿਲਮ ਨੂੰ? ਸਹੀ ਹੈ। ਉਹ ਤਾਂ ਤੱਥਾਂ ਤੇ ਆਧਾਰਿਤ ਹੈ, ਉਹ ਤਾਂ ਹਕੀਕਤ ਤੇ ਆਧਾਰਿਤ ਹੈ। ਉਹਦੇ ਤੇ ਕੈਂਚੀਆਂ ਵੀ ਫਰਾ ਲਓ, ਕੱਟ ਵੱਢ ਵੀ ਕਰਾ ਲਓ, ਰਿਲੀਜ਼ ਤਾਂ ਵੀ ਨਾ ਕਰੋ, ਚੱਲਣ ਤਾਂ ਵੀ ਨਾ ਦਿਓ। ਸਹੀ ਇਹਦੇ ਅਰਥ ਕੀ ਲਾਈਏ ਅਸੀਂ ਜਨਾਬ ਕਿ ਸਾਰਾ ਕੁਝ ਰਾਜਨੀਤਿਕ ਤੌਰ ਦੇ ਉੱਤੇ ਸਿਆਸੀ ਧਿਰਾਂ ਵੱਲੋਂ ਤੈਅ ਕੀਤਾ ਜਾ ਰਿਹਾ ਕਿ ਪੰਜਾਬ ਨੂੰ ਪਰਿਭਾਸ਼ਿਤ ਵੀ ਕਿਵੇਂ ਕਰਨਾ, ਪੰਜਾਬ ਨੂੰ ਦਿਖਾਉਣਾ ਵੀ ਕਿਵੇਂ ਆ, ਪੰਜਾਬ ਨੂੰ ਦਰੜਾ ਵੀ ਕਿਵੇਂ ਆ, ਪੰਜਾਬ ਦਾ ਦੁਨੀਆ ਭਰ ਚੋਂ ਕਿਹੜਾ ਨਕਸ਼ਾ ਅਸੀਂ ਉਭਾਰਨਾ ਉਹ ਵੀ ਉਹ ਤੈਅ ਕਰ ਰਹੇ ਨੇ। ਇਹਦਾ ਮਤਲਬ ਅਸੀਂ ਸਿਰਫ ਉਹਨਾਂ ਲਈ ਹੁਣ ਵੋਟਾਂ ਜਾਂ ਕੀੜੇ ਮਕੌੜੇ ਤੋਂ ਵੱਧ ਕੇ ਕੁਛ ਨਹੀਂ। ਹਾਂਜੀ, ਅਸਲ ਜਿਹੜੀ ਪੰਜਾਬੀਅਤ ਦੀ ਤਸਵੀਰ ਆ ਉਹਨੂੰ ਉਹ ਨਹੀਂ ਜਾਣਨਾ ਚਾਹੁੰਦੇ, ਉਹਨੂੰ ਉਹ ਲੋਕਾਂ ਸਾਹਮਣੇ ਨਹੀਂ ਕਰਨਾ ਚਾਹੁੰਦੇ। ਤੇ ਜਿਹੜੀ ਪੰਜਾਬ 95 ਦਾ ਤੁਸੀਂ ਜ਼ਿਕਰ ਕੀਤਾ, ਇਹ ਉਸੇ ਪ੍ਰਕਰਨ ਦੇ ਵਿੱਚੋਂ ਨਿਕਲਿਆ ਇੱਕ ਜਿਹੜਾ ਐਪੀਸੋਡ ਆ ਜਾਂ ਇੱਕ ਵਰਤਾਰਾ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਕਿ ਪੰਜਾਬ ਨੇ ਇੱਕ ਦੌਰ ਉਹ ਵੀ ਚੱਲਿਆ, ਉਹਦੇ ਵਿੱਚੋਂ ਨਿਕਲਿਆ ਨਾ ਪੰਜਾਬ 95 ਖਾਲੜਾ ਜੀ ਦੀ ਸ਼ਹੀਦੀ, ਖਾਲੜਾ ਸਾਹਿਬ ਦੀ। ਸੋ ਖੈਰ ਪੰਜਾਬੀਆਂ ਦੇ ਬਾਰੇ ਜਿਹੜੀ ਚੀਜ਼ ਊਰਜਾ ਵਾਲੀ ਹੈ, ਜਿਹੜੀ ਚੀਜ਼ ਉਹਨਾਂ ਨੂੰ ਬਹਾਦਰ ਪੇਸ਼ ਕਰਦੀ ਹੈ, ਉਹਨਾਂ ਨੂੰ ਪਿੱਛੇ ਕਰ ਲਓ। ਜਿਹੜੀ ਉਹਨਾਂ ਦੀ ਕਿਰਦਾਰ ਕੁਸ਼ੀ ਕਰਦੀ ਹੈ ਉਹਨੂੰ ਮੂਹਰੇ ਕਰ ਦਿਓ। ਇਸੇ ਦੀ ਕੰਮਕਾਰ ਹੋ ਰਿਹਾ ਜੀ ਅੱਜ ਕੱਲ੍ਹ।